ਨੌਰਥ ਰੀਜਨ ਦੇ ਵਿੱਚ ਪਹੁੰਚਿਆ ਤਾਂ ਉਹਨੇ ਰਾਜੀਵ ਗਾਂਧੀ ਹੈ ਜਿਹੜਾ ਉਹ ਨਾਲ ਲੈ ਆਂਦਾ। ਰਾਜੀਵ ਗਾਂਧੀ ਦੀ ਇਹ ਨਵੀਂ ਐਂਟਰੀ ਹੋਈ ਆ ਪਾਕਿਸਤਾਨ ਤੋਂ ਬਾਅਦ, ਅੱਤਵਾਦ ਤੋਂ ਬਾਅਦ ਇਹ ਨਵੀਂ ਐਂਟਰੀ ਹੋਈ ਆ ਇਸ ਇਲੈਕਸ਼ਨ ਦੇ ਵਿੱਚ। ਰਾਜੀਵ ਗਾਂਧੀ ਬਾਰੇ ਉਹਨੇ ਇੱਕ ਤੇ ਇਹ ਕਿਹਾ ਸੀਗਾ ਪ੍ਰਧਾਨ ਮੰਤਰੀ ਨੇ ਕਿ ਇਹ ਕੱਪ ਨੰਬਰ 1 ਹੈ। ਫਿਰ ਤੋਂ ਇਲਾਵਾ ਜਿਹੜੀ ਦੂਸਰੀ ਚੀਜ਼ ਕਹੀ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਰਾਜੀਵ ਗਾਂਧੀ ਦੇ ਨਾਲ ਹਮੇਸ਼ਾ ਜੁੜੀ ਰਹੂਗੀ, ਸਿੱਖ ਕਤਲੇਆਮ। ਔਰ ਤੀਸਰੀ ਚੀਜ਼ ਇੱਕ ਵੱਡੀ ਕਹੀ ਗੱਲ ਉਹ ਇਹ ਸੀਗੀ ਕਿ ਇਹਨੇ ਇੱਕ ਵਾਰਸ਼ਿਪ ਤੇ ਛੁੱਟੀਆਂ ਮਨਾਈਆਂ ਸੀ। ਤੇ ਜਦੋਂ ਇਹ ਮੁੱਦਾ ਨਿਕਲ ਆਇਆ ਉਸ ਤੋਂ ਬਾਅਦ ਤੇ ਫਿਰ ਕਸ਼ਮਕਸ਼ ਵਾਲਾ ਜੇ ਕਹੀਏ ਤੇ ਅੰਤ ਹੀ ਹੋ ਗਿਆ। ਉਹਦੇ ਵਿੱਚ ਕੀ ਸੀਗਾ ਕਿ ਨਰਿੰਦਰ ਮੋਦੀ ਨੇ ਜਿਹੜਾ ਇਹ ਦੋਸ਼ ਲਾਇਆ, ਖਬਰਾਂ ਚੱਲ ਪਈਆਂ। ਫਿਰ ਜਿਹੜੇ ਸਾਬਕਾ ਐਡਮਿਰਲ ਸੀਗੇ ਰਾਮਦਾਸ ਜੀ ਉਹ ਸਾਹਮਣੇ ਆ ਗਏ। ਉਹਨਾਂ ਨੇ ਆਖਿਆ ਕਿ ਨਹੀਂ, ਬਿਲਕੁਲ ਗਲਤ ਗੱਲ ਆ। ਰਾਜੀਵ ਗਾਂਧੀ ਨੇ ਆਪਣੇ ਪਰਿਵਾਰ ਨਾਲ ਕੋਈ ਛੁੱਟੀਆਂ ਨਹੀਂ ਸੀ ਮਨਾਈਆਂ, ਕੋਈ ਹੋਰ ਇਹਦੇ ਸੱਜਣ ਬੇਲੀ ਜਾਂ ਰਿਸ਼ਤੇਦਾਰ ਨਾਤੀ ਨਹੀਂ ਸੀਗੇ। ਅਸਲ ਦੇ ਵਿੱਚ ਉਹ ਅਧਿਕਾਰਤ ਦੌਰਾ ਸੀਗਾ ਤੇ ਇਹ ਜਿਹੜਾ ਵਾਰਸ਼ਿਪ ਸੀਗਾ ਉਹ ਹੈਲੀਕਾਪਟਰ ਵਾਸਤੇ ਇਸਤੇਮਾਲ ਕੀਤਾ ਗਿਆ ਸੀ ਕਿਉਂਕਿ ਲਕਸ਼ਦੀਪ ਦੇ ਵਿੱਚ ਉਦੋਂ ਲੈਂਡਿੰਗ ਨਹੀਂ ਸੀ ਹੋ ਸਕਦੀ। ਉਹਨਾਂ ਨੇ ਇਹ ਸਾਰਾ ਆਜਿਆ ਜਿਹੜਾ ਉਹ ਇਸ ਤਰੀਕੇ ਨਾਲ ਖੋਲਿਆ। ਪਰ ਇੱਕ ਹੋਰ ਨੇਵੀ ਅਫਸਰ ਆ ਹਰਿੰਦਰ ਸਿੱਕਾ, ਸਾਬਕਾ ਅਫਸਰ ਆ ਉਹ ਵੀ, ਤਾਂ ਉਹਨੇ ਦੂਸਰੇ ਪੱਖ ਤੋਂ ਕਿਹਾ ਵਾ। ਉਹ ਹਰਿੰਦਰ ਸਿੱਕਾ ਉਹੀ ਆ ਨਾਨਕ ਸ਼ਾਹ ਫਕੀਰ ਵਾਲਾ ਮੇਰੇ ਖਿਆਲ ਦੇ ਨਾਲ। ਤਾਂ ਹਰਿੰਦਰ ਸਿੱਕਾ ਨੇ ਕਿਹਾ ਕਿ ਨਹੀਂ ਜੀ, ਇਹ ਸਾਰਾ ਕੁਛ ਦਬਾਉਣ ਵਾਸਤੇ ਉਦੋਂ ਅਫਸਰਾਂ ਤੇ ਦਬਾਅ ਸੀਗਾ। ਹਕੀਕਤ ਇਹੋ ਆ ਕਿ ਰਾਜੀਵ ਗਾਂਧੀ ਨੇ ਉਦੋਂ ਵਾਰਸ਼ਿਪ ਤੇ ਜਾ ਕੇ ਛੁੱਟੀਆਂ ਮਨਾਈਆਂ ਸੀ। ਤਾਂ ਇੱਥੋਂ ਗੱਲ ਚੱਲਦੀ ਚੱਲਦੀ ਅੱਗੇ ਫਿਰ ਹੋਰ ਵੀ ਵੱਧ ਗਈ। ਕਾਂਗਰਸ ਵਾਲਿਆਂ ਨੇ ਫਿਰ ਨਰਿੰਦਰ ਮੋਦੀ ਤੇ ਜਵਾਬੀ ਹਮਲਾ ਕੀਤਾ ਔਰ ਹਮਲਾ ਜਿਹੜਾ ਉਹ ਬੜਾ ਤੀਖਣ ਕੀਤਾ। ਇਹਨਾਂ ਦੇ ਜਿਹੜੀ ਸੋਸ਼ਲ ਮੀਡੀਆ ਦੇ ਹੈਡ ਆ ਬੀਬੀ, ਉਹਨੇ ਤਸਵੀਰਾਂ ਕੱਢ ਕੇ ਲਿਆਂਦੀਆਂ ਜਦੋਂ ਅਕਸ਼ੇ ਕੁਮਾਰ ਨੂੰ INS ਸੁਮਿਤਰਾ ਤੇ ਘੁਮਾਇਆ ਗਿਆ ਸੀ। ਮਤਲਬ ਵਾਰਸ਼ਿਪ ਤੇ ਜਦੋਂ ਇੱਕ ਕੈਨੇਡਾ ਦੇ ਪਾਸਪੋਰਟ ਹੋਲਡਰ ਨੂੰ ਸੈਰ ਕਰਾਈ ਗਈ ਸੀ, ਉਹ ਕਹਿੰਦੇ ਕਿ ਆਹ ਕੀ ਆ। ਸੋ ਇਹ ਕਸ਼ਮਕਸ਼ ਜਿਹੜੀ ਆ ਉਹ ਚੱਲਦੀ ਪਈ ਆ ਰਾਜੀਵ ਗਾਂਧੀ ਦੇ ਨਾਂ ਤੇ, ਕਿਉਂਕਿ ਇਹਨੇ ਵੰਗਾਰ ਵੀ ਦਿੱਤਾ ਸੀਗਾ ਪ੍ਰਧਾਨ ਮੰਤਰੀ ਨੇ। ਇਹ ਕਹਿੰਦਾ ਹੈਗਾ ਕਿ ਜੇ ਇਹ ਸੱਚੇ ਸੋਚੇ ਆ ਰਾਜੀਵ ਗਾਂਧੀ ਹੋਰੀ ਤਾਂ ਤੁਸੀਂ ਐ ਕਰੋ, ਜਿਹੜੇ 2 ਗੇੜ ਰਹਿ ਗਏ ਇਲੈਕਸ਼ਨ ਦੇ ਉਹ ਰਾਜੀਵ ਗਾਂਧੀ ਦੇ ਨਾਂ ਤੇ ਇਲੈਕਸ਼ਨ ਲੜ ਕੇ ਦਿਖਾ। ਇਹ ਇੱਕ ਬੜਾ ਸੋਚਿਆ ਸਮਝਿਆ ਪੈਂਤੜਾ ਹੈ ਰਾਜਨੀਤੀ ਜੀ, ਕਿਉਂਕਿ ਦਿੱਲੀ, ਹਰਿਆਣਾ ਤੇ ਪੰਜਾਬ ਇਹਨਾਂ 2 ਫੇਜ਼ਾਂ ਦੇ ਵਿੱਚ ਆਉਣਗੇ। ਤੇ ਇੱਥੇ ਤੁਹਾਨੂੰ ਪਤਾ ਸਿੱਖ ਜਿਹੜੇ ਆ ਉਹ ਤਕਰੀਬਨ 15-20 ਸੀਟਾਂ ਜਿਹੜੀਆਂ ਉਹਨਾਂ ਤੇ ਪ੍ਰਭਾਵ ਪਾਉਂਦੇ ਆ, 13 ਤੇ ਸਿੱਧੀਆਂ ਹੀ ਆ ਤੇ ਬਾਕੀ ਜੇ ਹੋਰ ਵੀ ਲਾ ਲਈਏ ਪਰ ਟੁੱਟਵੇਂ ਰੂਪ ਦੇ ਵਿੱਚ ਹੈਗੇ ਆ। ਪਰ ਇਹਨਾਂ 3 ਰਾਜਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਆ। ਸੋ ਇਸ ਕਰਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਨੇ ਠਾ ਲਿਆ। ਹੁਣ ਇਹ ਜਿਹੜੀ ਗੱਲ ਆ ਉਹ ਕਾਂਗਰਸੀ ਵੀ ਸਮਝਦੇ ਆ। ਸੋ ਕਾਂਗਰਸੀ ਆਪਣੇ ਹਿਸਾਬ ਨਾਲ ਕਾਊਂਟਰ ਕਰਦੇ ਪਏ ਆ। ਪਰ ਰਾਮਦਾਸ ਜਿਹੜੇ ਸਾਬਕਾ ਐਡਮਿਰਲ ਆ ਉਹਨਾਂ ਦਾ ਬਿਆਨ ਜਿਹੜਾ ਅੱਜ ਕਾਫੀ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇਹਨੂੰ ਇਹਨਾਂ ਨੇ ਜੁਮਲਾ ਦੱਸਿਆ ਕਿ ਮੋਦੀ ਦਾ ਜੁਮਲਾ ਹੈ। ਇਸ ਤਰ੍ਹਾਂ ਖੁੱਲ ਕੇ ਸਾਬਕਾ ਨੇਵੀ ਅਫਸਰ ਵੱਲੋਂ ਕਹਿਣਾ ਮੇਰੇ ਖਿਆਲ ਦੇ ਨਾਲ ਉਹਦੇ ਤੇ ਕਿੰਤੂ ਕਰਨਾ ਬਹੁਤ ਔਖਾ। ਖੈਰ ਜੋ ਵੀ ਆ ਇਸ ਮਾਮਲੇ ਦੇ ਵਿੱਚ ਕਾਂਗਰਸ ਜਵਾਬੀ ਹਮਲਾ ਤਾਂ ਕਰਦੀ ਪਈ ਆ, ਪਰ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਆ ਕਿ ਰਾਜੀਵ ਦੀਆਂ 4-5 ਗੱਲਾਂ ਜਿਹੜੀਆਂ ਕਾਂਗਰਸ ਕਦੇ ਵੀ ਉਹਨਾਂ ਨੂੰ ਨਾ ਡਿਫੈਂਡ ਕਰ ਸਕਦੀ ਨਾ ਜਸਟੀਫਾਈਡ। ਸਿੱਖ ਕਤਲੇਆਮ, ਫਿਰ ਯੂਨੀਅਨ ਕਾਰਬਾਈਡ ਵਾਲਾ ਜਿਹੜਾ ਸੀਗਾ ਉਹਨੂੰ ਇੱਥੋਂ ਭਜਾਇਆ ਗਿਆ। ਫਿਰ ਇਸ ਤੋਂ ਇਲਾਵਾ ਸ਼ਾਹਬਾਨੋ ਕੇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨੇ ਕਾਨੂੰਨ ਬਦਲਿਆ, ਫਿਰ ਉਸ ਤੋਂ ਇਲਾਵਾ ਜੋ ਉੱਥੇ ਦਰਵਾਜ਼ਾ ਖੋਲਿਆ ਰਾਮ ਮੰਦਿਰ ਦਾ, ਇਹ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਚਾਹ ਕੇ ਵੀ ਬਫੋਰਸ ਦਾ ਮਾਮਲਾ ਲੈ ਲਓ, ਇਹ ਸਾਰੀਆਂ ਚੀਜ਼ਾਂ ਚਾਹ ਕੇ ਵੀ ਕਾਂਗਰਸ ਜਿਹੜੀ ਉਹ ਡਿਫੈਂਡ ਨਹੀਂ ਕਰ ਸਕਦੀ। ਪਰ ਰਾਜੀਵ ਗਾਂਧੀ ਦੀ ਸਿਆਸਤ ਜਿਹੜੀ ਆ ਉਹ ਰੱਜ ਕੇ ਚੱਲਦੀ ਪਈ ਹੈ। ਜੀ ਬਿਲਕੁਲ ਬਿਲਕੁਲ, ਇਹ ਜਿਹੜੇ ਦਾਗ ਆ ਉਹ ਧੁਲਦੇ ਨਹੀਂ। ਅਗਲੀ ਜਿਹੜੀ ਗੱਲ ਕਰੀਏ ਕਿਤੇ ਹੁਣ ਇਲੈਕਸ਼ਨਾਂ ਮੁੱਕਣ ਤੇ ਆਈਆਂ ਤੇ EVM ਦੇ ਬਾਰੇ ਹੋਰ ਸਨਸਨੀਖੇਜ਼ ਖੁਲਾਸਾ ਹੋਇਆ। EVM ਦਾ ਕਿਹੜਾ ਨਹੀਂ ਛੁੱਟਦਾ ਮੇਰੇ ਖਿਆਲ ਦੇ ਨਾਲ। EVM ਬਹੁਤ ਕਸੂਤੀ ਫਸ ਚੁੱਕੀ ਆ ਕਿਉਂਕਿ EVM ਦੇ ਵਿੱਚ ਗੜਬੜੀ ਵਾਲਾ ਮਾਜ਼ਰਾ ਤੇ ਸਾਹਮਣੇ ਇਹੋ ਜਿਹੀ ਆਉਂਦਾ ਸੀਗਾ, ਪਰ ਹੁਣ ਇੱਕ ਮਸਲਾ ਹੋਰ ਵੀ ਸਾਹਮਣੇ ਆ ਗਿਆ। ਉਹ ਤੇ ਵੈਸੇ ਕੰਨਾਂ ਥਾਣੀ ਧੂੰਆਂ ਕੱਢਣ ਵਾਲਾ ਹੈ। ਤਾਂ ਉਹ ਕੀ ਆ ਕਿ ਵੈਸੇ ਵਧੇਰੇ ਡਿਟੇਲ ਮੇਰੇ ਪੇਜ ਤੇ ਵੀ ਲਿਖੀ ਪਈ ਆ, ਜੇ ਕਿਸੇ ਨੇ ਤਫਸੀਲ ਪੜ੍ਹਨੀ ਹੋਵੇ ਤਾਂ, ਕਿਉਂਕਿ ਮੀਡੀਆ ਰਿਪੋਰਟਾਂ ਛਪੀਆਂ ਮੈਂ ਉਹਦੇ ਵਿੱਚੋਂ ਅੰਕੜੇ ਕੱਢ ਕੇ ਉੱਥੇ ਲਿਖੇ ਹੋਏ ਆ। ਤਾਂ ਖੈਰ ਸੰਖੇਪ ਦੇ ਵਿੱਚ ਮੁਖਤਸਰ ਅਰਜ਼ ਕਰ ਦਿੰਦਾ ਮੈਂ ਕਿ ਇਹ ਅਸਲ ਦੇ ਵਿੱਚ ਇੱਕ RTI ਕਾਰਕੁਨ ਦੀ ਸਾਲਾਂ ਦੀ ਮਿਹਨਤ ਆ ਜਿਹਦੇ ਵਿੱਚੋਂ ਇੱਕ ਸਨਸਨੀਖੇਜ਼ ਖੁਲਾਸਾ ਹੋਇਆ। ਖੁਲਾਸਾ ਕੀ ਹੋਇਆ
ਉਹਨਾਂ ਨੇ ਇਹ ਜਿਹੜੀਆਂ RTI ਪਾਈਆਂ ਸੀਗੀਆਂ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਜਵਾਬ ਦੇ ਵਿੱਚ, ਉਹ ਹੈਰਾਨ ਕਰਦੀ ਆ ਕਿ ਜੇ ਉਹਨਾਂ ਦਾ ਮਿਲਾਨ ਕੀਤਾ ਜਾਂਦਾ। ਹੁਣ ਦੇਖੋ 2 ਹੀ ਮੇਜਰ ਕੰਪਨੀਆਂ ਨੇ ਜਿਹੜੀਆਂ EVM ਦਾ ਨਿਰਮਾਣ ਕਰਕੇ ਸਪਲਾਈ ਕਰਦੀਆਂ। ਹੁਣ PIL ਜਿਹੜੀ ਆ ਉਹ ਪੈ ਚੁੱਕੀ ਆ ਬੰਬੇ ਹਾਈ ਕੋਰਟ ਦੇ ਵਿੱਚ। ਅੱਜ ਕੁਛ ਮੀਡੀਆ ਅਦਾਰਿਆਂ ਨੇ, ਕਿਉਂਕਿ ਤੁਹਾਨੂੰ ਪਤਾ ਇਹੋ ਜਿਹਾ ਮੁੱਦਾ ਜਿਹੜਾ ਉਹ ਇੱਥੇ ਕੌਮੀ ਮੀਡੀਆ ਦਾ ਚਰਚਾ ਨਹੀਂ ਬਣਦਾ, ਇਹ ਮੰਨ ਕੇ ਚੱਲਣ ਵਾਲੀ ਗੱਲ ਹੈ। ਫਰੰਟਲਾਈਨ ਦਾ ਹਿੰਦੂ ਗਰੁੱਪ ਦਾ ਇੱਕ ਮੈਗਜ਼ੀਨ ਆ, ਉਹਨਾਂ ਨੇ ਇਹਦਾ ਹਵਾਲਾ ਦਿੱਤਾ RTI ਦਾ। ਤਾਂ ਉਹ ਕੁਝ ਇਸ ਤਰ੍ਹਾਂ ਆ ਕਿ ਦੇਖੋ ਜਿਹੜੀ RTI ਪਾਈ ਗਈ ਮਨੋਰੰਜਨ ਰਾਏ ਵੱਲੋਂ, ਪਹਿਲਾਂ ਤੇ ਜਵਾਬ ਲੈਣੇ ਬਹੁਤ ਔਖੇ ਹੁੰਦੇ ਆ, ਤਾਂ ਉਹਨਾਂ ਨੇ ਬੜੀ ਮਿਹਨਤ ਕੀਤੀ, ਸਾਲਾਂ ਤੱਕ ਉਹਨਾਂ ਨੇ ਪਿੱਛਾ ਕਰਕੇ ਇਸ ਚੀਜ਼ ਦਾ ਇਹ ਅੰਕੜਾ ਕੱਢਿਆ। ਉਹ ਕਹਿੰਦੇ ਆ ਕਿ ਦੇਖੋ ਜਦੋਂ ਚੋਣ ਕਮਿਸ਼ਨ ਤੋਂ ਜਾਣਕਾਰੀ ਮੰਗੀ ਗਈ ਕਿ ਭਾਈ ਤੁਸੀਂ ਦੱਸੋ ਕਿ ਤੁਹਾਡੇ ਕੋਲ 1988-99 ਤੋਂ ਲੈ ਕੇ 2015-14 ਤੱਕ ਕਿੰਨੀਆਂ ਕੁ EVM ਆਈਆਂ, ਤਾਂ ਚੋਣ ਕਮਿਸ਼ਨ ਨੇ ਜੋ ਅੰਕੜਾ ਦਿੱਤਾ ਉਹ ਇਹ ਦਿੱਤਾ ਜੀ ਕਿ ਦੇਖੋ 1999-90 ਤੇ 2014-15 ਦੇ ਵਿੱਚ BEL ਕੰਪਨੀ ਯਾਨੀ ਬੈਲ ਕੰਪਨੀ ਤੋਂ ਅਸੀਂ 10,05,662 ਮਸ਼ੀਨਾਂ ਪ੍ਰਾਪਤ ਕੀਤੀਆਂ, ਜਦਕਿ ਇਸੇ ਤਰ੍ਹਾਂ 1999-90 ਤੋਂ 2016-17 ਦੇ ਦਰਮਿਆਨ ECIL ਇਸ ਕੰਪਨੀ ਤੋਂ ਅਸੀਂ ਲਈਆਂ ਨੇ ਮਸ਼ੀਨਾਂ 10,14,644। ਹੁਣ ਮੈਂ ਹਿਸਾਬ ਕਿਤਾਬ ਚ ਬੜਾ ਕਮਜ਼ੋਰ ਆ, ਮਾਸਟਰਾਂ ਤੋਂ ਲਿੱਤਰ ਹੀ ਖਾਦੇ ਆ ਮੈਂ, ਤੁਸੀਂ ਆਪ ਹੀ ਹਿਸਾਬ ਲਾਈ ਚੱਲੋ। ਤਾਂ ਮੋਟਾ ਜਿਹਾ ਅੰਕੜਾ ਕਿ ਚੋਣ ਕਮਿਸ਼ਨ ਨੇ ਇਨਫੋਰਮੇਸ਼ਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਅਸੀਂ ਕੁੱਲ ਮਿਲਾ ਕੇ ਅਸੀਂ ਤਕਰੀਬਨ 20,12,000 EVM ਮਸ਼ੀਨਾਂ ਜਿਹੜੀਆਂ ਉਹ ਇਹਨਾਂ ਤੋਂ ਪ੍ਰਾਪਤ ਕੀਤੀਆਂ 2 ਕੰਪਨੀਆਂ ਤੋਂ। ਜਿਹੜੀਆਂ 2 ਕੰਪਨੀਆਂ ਸੀ BEL ਔਰ ਇਸ ਤੋਂ ਇਲਾਵਾ ECIL, ਉਹਨਾਂ ਵੱਲ ਵੀ ਪਾ ਦਿੱਤੀ ਉਹਨੇ ਇੱਕ RTI ਕਿ ਤੁਸੀਂ ਇਸ ਦਰਮਿਆਨ ਚੋਣ ਕਮਿਸ਼ਨ ਨੂੰ ਕਿੰਨੀਆਂ EVM ਜਿਹੜੀਆਂ ਸਪਲਾਈ ਕੀਤੀਆਂ। ਉਹ ਕੀ ਦੱਸ ਰਹੇ, ਉਹ ਡਾਟਾ ਕੀ ਦੱਸ ਰਹੇ ਆ, ਉਹ ਦੱਸ ਰਹੇ ਆ BEL ਦੱਸ ਰਹੀ ਹੈ, ਉਹ ਕਹਿੰਦੀ ਜੀ ਕਿ ਅਸੀਂ 99-90 ਤੋਂ ਲੈ ਕੇ 14-15 ਦੇ ਦਰਮਿਆਨ ਕਮਿਸ਼ਨ ਨੂੰ ਕੁੱਲ 19,69,932 ਮਸ਼ੀਨਾਂ ਦੀ ਸਪਲਾਈ ਕੀਤੀ। ਇਸ ਤੋਂ ਇਲਾਵਾ ECIL ਦਾ ਜਵਾਬ ਆਉਂਦਾ, ਉਹ ਕਹਿੰਦੇ ਜਨਾਬ ਆਪਾਂ ਨੇ ਚੋਣ ਕਮਿਸ਼ਨ ਨੂੰ ਇਸ ਦਰਮਿਆਨ ਯਾਨੀ 1999-90 ਤੋਂ 14-15 ਦੇ ਦਰਮਿਆਨ, ਤਾਂ ਉਹ ਕਹਿੰਦੇ ਕਿ ਆਪਾਂ ਇਹਨਾਂ ਨੂੰ ਦਿੱਤੀਆਂ ਨੇ ਮਸ਼ੀਨਾਂ 19,44,593, ਯਾਨੀ ਉੱਤੇ ਅੰਕੜਾ ਜਿਹੜਾ ਰਹਿ ਗਿਆ ਉਹ 10 ਲੱਖ ਦਾ ਯਾਨੀ ਉਤੋਂ ਆਪਾਂ ਛੱਡ ਦੇਈਏ ਤਾਂ ਹੇਠਾਂ ਆ ਗਿਆ ਕੰਪਨੀਆਂ ਵੱਲੋਂ ਜਿਹੜੀ ਪ੍ਰੋਵਾਈਡ ਕਰਾਈ ਗਈ ਇਨਫੋਰਮੇਸ਼ਨ, ਉਹਦੇ ਚ ਆ ਗਿਆ ਲਗਭਗ 19.5 ਲੱਖ, ਲਗਭਗ 19.5 ਲੱਖ। ਇਹਦਾ ਮਤਲਬ ਆ ਕਿ ਤਕਰੀਬਨ 20 ਲੱਖ ਮਸ਼ੀਨਾਂ ਜਿਹੜੀਆਂ ਉਹ ਹਵਾਈ ਆ, ਹੋਰ ਕਿੱਥੇ ਚਲੇ ਗਈਆਂ? ਇਹਦਾ ਹੁਣ ਮੁਹਾਵਰਾ ਜਿਹੜਾ ਉਹ ਚਲੇ ਗਿਆ ਬੰਬੇ ਹਾਈ ਕੋਰਟ ਦੇ ਵਿੱਚ। ਔਰ ਇੱਕ ਮੈਂ ਤੁਹਾਨੂੰ ਦਿਲਚਸਪ ਹੋਰ ਵੀ ਗੱਲ ਦੱਸ ਦੇਵਾਂ ਕਿਉਂਕਿ ਸਮਾਂ ਘੱਟ ਹੁੰਦਾ ਜੀ। ਇਹ RTI ਜਦੋਂ ਪਾਈ ਤਾਂ ਇਸੇ ਤਰ੍ਹਾਂ ਦੀ ਇੱਕ RTI ਉਹਨਾਂ ਨੇ ਭੁਗਤਾਨ ਨੂੰ ਲੈ ਕੇ ਵੀ ਪਾ ਦਿੱਤੀ ਜਦੋਂ ਸ਼ੱਕ ਹੋਇਆ। ਤਾਂ ਭੁਗਤਾਨ ਦੇ ਮਾਮਲੇ ਦੇ ਵਿੱਚ ਵੀ ਇਹ ਹੋਇਆ ਕਿ BEL ਨੇ ਜਿਹੜੀ ਇੱਕ ਰਕਮ ਦਿੱਤੀ ਹੈ ਕਿ ਅਸੀਂ ਇਹਨਾਂ ਤੋਂ ਵਸੂਲ ਕੀਤੀ ਆ, ਕਿ ਜੋ ਸੂਚਨਾ ਦੇ ਤਹਿਤ ਚੋਣ ਕਮਿਸ਼ਨ ਨੇ ਪ੍ਰੋਵਾਈਡ ਕੀਤੀ ਇਨਫੋਰਮੇਸ਼ਨ, ਦੋਵਾਂ ਦੇ ਵਿੱਚ 116 ਕਰੋੜ ਰੁਪਏ ਦਾ ਫਰਕ ਆ। ਮਤਲਬ ਚੋਣ ਕਮਿਸ਼ਨ ਨੇ 116 ਕਰੋੜ ਰੁਪਏ ਵੱਧ ਅਦਾ ਕੀਤੇ ਹੋਏ ਆ। ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਤਸਵੀਰ ਆ। ਕੋਰਟ ਦੇ ਵਿੱਚ ਜਦੋਂ ਸਾਰੀਆਂ ਧਿਰਾਂ ਜਾ ਕੇ ਤੱਥ ਰੱਖਣਗੀਆਂ, ਆਪਣੇ ਪੱਖ ਰੱਖਣਗੀਆਂ, ਫਿਰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਪਰ ਕੁੱਲ ਮਿਲਾ ਕੇ ਮੈਂ ਕਹਿੰਦਾ ਜੋ ਇਸ ਦੇਸ਼ ਦੇ ਵਿੱਚ ਵਾਪਰਦਾ ਪਿਆ, ਆਸਤਕਾਂ ਦਾ ਯਕੀਨ ਜਿਹੜਾ ਆਸਤਕ ਲੋਕ ਆ ਉਹਨਾਂ ਦਾ ਯਕੀਨ ਹੋਰ ਵੀ ਪੱਕਾ ਹੋ ਜਾਊਗਾ ਕਿ ਪਰਮਾਤਮਾ ਹੈ ਜਿਹੜਾ ਇਹ ਦੇਸ਼ ਚੱਲੀ ਜਾਂਦਾ, ਰੁੜਿਆ ਜਾਂਦਾ। ਕਿਉਂਕਿ ਹਾਲ ਇੱਥੇ ਇਹ ਆ ਕਿ ਉਜੜ ਗਈਆਂ ਮਸਜਿਦਾਂ ਤੇ ਗਾਲੜ ਬਣੇ ਇਮਾਮ। ਹਾਲ ਇਹ ਆ ਹਰੇਕ ਪਾਸੇ ਇਸ ਤਰ੍ਹਾਂ ਦਾ ਗੜਬੜ ਚੱਲਾ ਕਿ ਜਿਹਨੂੰ ਦੇਖ ਕੇ ਰੂਹ ਸੁੰਨ ਹੋ ਜਾਂਦੀ ਹੈ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਵੱਲੋਂ ਸੱਪਾ ਉਮੀਦਵਾਰ ਤੇਜ ਬਹਾਦਰ ਯਾਦਵ ਦੀ ਜਿਹੜੀ ਅਰਜੀ ਪਟੀਸ਼ਨ ਆ ਉਹ ਵੀ ਖਾਰਜ। ਦੇਖੋ ਅੱਜ 2 ਅਰਜ਼ੀਆਂ ਖਾਰਜ ਹੋਈਆਂ। ਇੱਕ ਤੇ ਜੋ ਰਾਹੁਲ ਗਾਂਧੀ ਤੇ ਦੋਹਰੀ ਨਾਗਰਿਕਤਾ ਵਾਲਾ ਲੱਗਿਆ ਸੀਗਾ ਇਲਜ਼ਾਮ, ਤਾਂ ਉਹ ਜਿਹੜੀ ਹੈਗੀ ਸੀਗੀ ਪਟੀਸ਼ਨ ਉਹ ਵੀ ਖਾਰਜ ਹੋ ਗਈ ਆ। ਤਾਂ ਦੂਸਰੀ ਵੱਡੀ ਪਟੀਸ਼ਨ ਜਿਹੜੀ ਆ ਉਹ ਖਾਰਜ ਹੋਈ ਆ ਹੁਣ ਇਹਨਾਂ ਦੀ ਤੇਜ ਬਹਾਦਰ ਯਾਦਵ ਹੋਰਾਂ ਦੀ। ਤਾਂ ਤੇਜ ਬਹਾਦਰ ਯਾਦਵ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਜੀ ਆਪਣਾ ਵਿਚਾਰ ਕਰੋ। ਪ੍ਰਸ਼ਾਂਤ ਭੂਸ਼ਣ ਇਹਨਾਂ ਦੇ ਵਕੀਲ ਬਣ ਕੇ ਪੇਸ਼ ਹੋਏ ਸੀਗੇ। ਤਾਂ ਪ੍ਰਸ਼ਾਂਤ ਭੂਸ਼ਣ ਨੇ ਵੀ ਦੱਸਿਆ ਬਾਹਰ ਆ ਕੇ ਕਿ ਅਸੀਂ ਕਿਹਾ ਸੀਗਾ ਕੋਰਟ ਨੂੰ ਕਿ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਇਲੈਕਸ਼ਨ ਪੋਸਟਪੋਨ ਕਰੋ, ਨਾਮਜ਼ਦਗੀ ਸਾਡੀ ਕਰਵਾ ਲਓ।
ਉਹਦੇ ਵਿੱਚ ਕੀ ਆ ਕਿ ਅਸੀਂ ਇਲੈਕਸ਼ਨ ਲੜਨ ਦੇ ਕਾਬਲ ਹੋ ਜਾਵਾਂਗੇ, ਫੈਸਲਾ ਫਿਰ ਬਾਅਦ ਦੇ ਵਿੱਚ ਨਹੀਂ ਹੁੰਦਾ ਤਾਂ ਹੋਈ ਜਾਵੇ। ਤਾਂ ਉਹ ਕਹਿੰਦੇ ਕਿ ਨਹੀਂ, ਇਲੈਕਸ਼ਨ ਕਮਿਸ਼ਨ ਦਾ ਆਪਣਾ ਇੱਕ ਦਾਇਰਾ, ਸਾਡਾ ਆਪਣਾ ਦਾਇਰਾ, ਉਹਨਾਂ ਨੇ ਜੋ ਫੈਸਲਾ ਕਰ ਦਿੱਤਾ ਹੁਣ ਉਹਦੇ 'ਚ ਅਸੀਂ ਇੰਟਰਵੀਨ ਨਹੀਂ ਕਰ ਸਕਦੇ। ਤਾਂ ਕੁੱਲ ਮਿਲਾ ਕੇ ਇਹ ਜਿਹੜਾ ਚੈਪਟਰ ਸੀਗਾ ਤੇਜ ਬਹਾਦਰ ਦੀ ਚੋਣ ਦਾ, ਉਹ ਇੱਥੇ ਹੀ ਕਲੋਜ਼ ਹੋ ਜਾਂਦਾ। ਹੁਣ ਅੱਗੇ ਰਣਨੀਤੀ ਕੀ ਆ ਤੇਜ ਬਹਾਦਰ ਦੀ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਵੈਸੇ ਰਣਨੀਤੀ ਇਹਦੇ ਖਿਲਾਫ ਜਿਹੜੀ ਬਣੀ ਉਹ ਬੜੀ ਸਖਤ ਸੀਗੀ। ਇੱਕ ਵੀਡੀਓ ਦੀ ਸ਼ਰਾਬ ਪੀਂਦੇ ਦੀ ਆ ਗਈ, ਦੂਸਰੀ ਵੀਡੀਓ ਦੇ ਵਿੱਚ ਇਹ ਫੁਕਰੀ ਮਾਰਦਾ ਨਜ਼ਰ ਆਇਆ ਕਿ 50 ਕਰੋੜ ਰੁਪਈਆ ਮੈਨੂੰ ਮਿਲ ਜੇ ਤੇ ਮੈਂ ਨਰਿੰਦਰ ਮੋਦੀ ਨੂੰ ਮਰਵਾ ਦੂੰਗਾ। ਹਾਲਾਂਕਿ ਇਹਨੇ ਕਿਹਾ ਕਿ ਇਹ ਵਿਰੋਧੀਆਂ ਦੀ ਕਾਰਸਤਾਨੀ ਹੈ, ਪਰ ਸ਼ਰਾਬ ਵਾਲੀ ਵੀਡੀਓ ਉਹ ਮੰਨ ਗਿਆ ਸੀਗਾ ਕਿ 2 ਸਾਲ ਪੁਰਾਣੀ ਆ। ਤਾਂ ਖੈਰ ਜੋ ਉਹਨੇ ਸੋਚਿਆ ਸੀ ਤੇਜ ਬਹਾਦਰ ਯਾਦਵ ਨੇ ਕਿ ਆਪਾਂ ਚੋਣ ਲੜਾਂਗੇ, ਉਸ ਤੋਂ ਬਾਅਦ ਨਰਿੰਦਰ ਮੋਦੀ ਦੇ ਨਾਲ ਹਿਸਾਬ ਕਿਤਾਬ ਬਰੋਬਰ ਕਰਾਂਗੇ, ਉਹ ਉਹਦੀ ਰੀਝ, ਉਹ ਉਹਦੇ ਅਰਮਾਨ ਜਿਹੜੇ ਆ ਉਹ ਪੂਰੇ ਨਹੀਂ ਹੋਣਗੇ। ਉਹ ਬਸ ਗੁਣਗੁਣਾਉਣ ਜੋਗਾ ਕਿ ਹਮ ਨਾ ਸਮਝੇ ਥੇ ਬਾਤ ਇਤਨੀ ਸੀ, ਖਾਬ ਸ਼ੀਸ਼ੇ ਤੇ ਦੁਨੀਆ ਪੱਥਰ ਕੀ। ਜੀ ਜੀ। ਅਗਲੀ ਖਬਰ ਤੇ ਨਜ਼ਰ ਮਾਰਦੇ ਹਾਂ। ਸੁਪਰੀਮ ਕੋਰਟ ਦੇ ਨਾਲ ਹੀ ਸੰਬੰਧਿਤ ਆ, ਕਹਿੰਦੇ ਉਸ ਦੇ ਹੁਕਮਾਂ ਦੇ ਵਿੱਚ ਫੇਰ ਅਦਲਾ ਬਦਲੀ ਤੇ ਸੁਪਰੀਮ ਕੋਰਟ ਵੀ ਹੈਰਾਨ ਆ। ਲੋਕ ਪਰੇਸ਼ਾਨ ਆ, ਸੁਪਰੀਮ ਕੋਰਟ ਹੈਰਾਨ ਆ, ਫਿਰ ਵੀ ਹਿੰਦੁਸਤਾਨ ਮਹਾਨ ਆ। ਇਹ ਸਾਰਾ ਕੁਝ ਚੱਲੀ ਜਾਂਦਾ। ਦੇਖੋ ਇਹ ਬੜਾ ਸਨਸਨੀਖੇਜ਼ ਮਾਮਲਾ। ਵੈਸੇ ਤੇ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਹੋਣ ਕਿ ਆਪਾਂ ਮੰਨਦੇ ਨਹੀਂ ਕਿ ਇੰਨੀ ਜ਼ਿਆਦਾ ਸਨਸਨੀਖੇਜ਼ ਨਹੀਂ ਹੈ, ਕਿਉਂਕਿ ਇਹ ਦੋ ਆਮ ਹੋ ਗਈਆਂ। ਨਹੀਂ ਤੇ ਕਿਸੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਵਾਪਰ ਜਾਂਦੀ ਤਾਂ ਮੇਰੇ ਖਿਆਲ ਦੇ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੀ ਖਬਰ ਹੁੰਦੀ। ਜਿੱਦਾਂ ਪ੍ਰੈਸ ਕਾਨਫਰੰਸ ਹੋਈ ਉਦੋਂ ਮੁਲਕ ਖੁੱਲਿਆ ਵੀ ਮਾੜਾ ਮੋਟਾ। ਫਿਰ ਆ ਦੇਖੋ ਰੰਜਨ ਗਗੋਈ ਤੇ ਜਿਹੜੇ ਦੋਸ਼ ਲੱਗੇ CBI ਤੇ, ਉਹਦੇ ਤੇ ਇੰਨੀ ਹਲਚਲ ਨਹੀਂ। ਤੇ ਆਹ ਜਿਹੜੀਆਂ ਖਬਰਾਂ ਤੇ ਫਿਰ ਮਾਮੂਲੀ ਬਣ ਕੇ ਰਹਿ ਜਾਂਦੀਆਂ। ਹੁਣ ਇਹ ਖਬਰ ਜਿਹੜੀ ਆ ਹੈ ਬੜੀ ਗੰਭੀਰ ਆ। ਗੰਭੀਰ ਕਿੱਦਾਂ? ਕੋਰਟ ਵੀ ਹੈਰਾਨ ਆ, ਜਿੱਥੇ ਮੈਂ ਖੁਦ ਵੀ ਪਰੇਸ਼ਾਨ ਆ। ਹੁਣ ਕੋਰਟ ਨੇ ਕੀ ਕਿਹਾ, ਕਹਿੰਦੇ ਆ ਕਿ ਦੇਖੋ ਇਹ ਸਭ ਕੁਝ ਹੋ ਕੀ ਰਿਹਾ। ਕੋਰਟ ਖੁਦ ਸਵਾਲ ਕਰ ਰਿਹਾ ਹੈ ਕਿ ਇਹ ਹੋ ਕੀ ਰਿਹਾ। ਔਰ ਕੋਰਟ ਕੋਈ ਸਧਾਰਨ ਕੋਰਟ ਨਹੀਂ ਹੈ, ਸੁਪਰੀਮ ਕੋਰਟ, ਸਰਵਉੱਚ ਅਦਾਲਤ ਦੀ। ਮਾਮਲਾ ਕੀ ਹੈ? ਅਮਰਪਾਲੀ ਦਾ ਮਾਮਲਾ ਚੱਲਦਾ ਪਿਆ। ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ, ਇਸ ਕੰਪਨੀ ਨੇ ਲੋਕਾਂ ਨੂੰ ਕਾਫੀ ਚੂਨਾ ਲਾ ਦਿੱਤਾ। ਇਹਦਾ ਮੇਰੇ ਖਿਆਲ ਦੇ ਨਾਲ ਅੰਬੈਸਡਰ ਸੀਗਾ ਮਹਿੰਦਰ ਸਿੰਘ ਧੋਨੀ, ਉਹਦੇ ਤੇ ਅੱਡ ਇੱਕ ਸਕੰਜਾ ਕੱਸਿਆ ਹੋਇਆ। ਅਮਰਪਾਲੀ ਨੇ ਫਲੈਟ ਦੇਣੇ ਸੀਗੇ ਜਿਹੜੇ ਬਾਅਦ ਦੇ ਵਿੱਚ ਇਹਨਾਂ ਨੇ ਜਨਤਾ ਨੂੰ ਨਹੀਂ ਦਿੱਤੇ ਕਰਾਰ ਦੇ ਮੁਤਾਬਕ। ਉਹ ਮਾਮਲੇ ਦੀ ਸੁਣਵਾਈ ਜਿਹੜੀ ਉਹ ਸੁਪਰੀਮ ਕੋਰਟ ਤੱਕ ਚਲੀ ਜਾਂਦੀ ਆ। ਤਾਂ ਇਹਨਾਂ ਨੇ ਇੱਕ ਹੁਕਮ ਦਿੱਤਾ ਸੀਗਾ ਕਿ ਦੇਖੋ ਜਿੱਥੋਂ ਕੰਪਨੀ ਨੇ ਸਮਾਨ ਚੱਕਿਆ, ਜਿੱਦਾਂ ਲੋਹਾ, ਸਟੀਲ, ਇਹ ਜਿਹੜੀਆਂ ਸਪਲਾਈ ਵਾਲੀਆਂ ਕੰਪਨੀਆਂ ਸੀਗੀਆਂ, ਤਾਂ ਇਹ ਜਿਹੜੇ ਖਾਤੇ ਦੇ ਡਿਟੇਲਸ ਨੇ ਉਹ ਲੈ ਕੇ ਇਹਨਾਂ ਦੇ ਡਾਇਰੈਕਟਰ ਜਿਹੜੇ ਆ ਉਹ ਫੋਰੈਂਸਿਕ ਆਡੀਟਰ ਪਵਨ ਅਗਰਵਾਲ ਦੇ ਸਾਹਮਣੇ ਆਉਣ। ਅਗਰਵਾਲ ਨਹੀਂ, ਅਗਰਵਾਲ ਹੋਏਗਾ। ਤਾਂ ਉਹਨਾਂ ਨੇ ਇਹ ਹੁਕਮ ਦਿੱਤਾ ਸੀਗਾ ਕਿ ਫੋਰੈਂਸਿਕ ਆਡੀਟਰ ਆ ਜਿਹੜਾ ਪਵਨ ਅਗਰਵਾਲ, ਉਹਦੇ ਸਨਮੁਖ ਭਾਈ ਪੇਸ਼ ਹੋਵੋ। ਤਾਂ ਹੋਇਆ ਕਿ ਜਿਹੜਾ ਹੁਕਮ ਅਪਡੇਟ ਹੋਇਆ ਉਹਦੇ ਵਿੱਚ ਲਿਖ ਦਿੱਤਾ ਗਿਆ ਕਿ ਫਲਾਣੇ ਫੋਰੈਂਸਿਕ ਆਡੀਟਰ ਦੇ ਸਾਹਮਣੇ ਪੇਸ਼ ਹੋ। ਮਤਲਬ ਕਿ ਬੰਦਾ ਹੀ ਬਦਲ ਦਿੱਤਾ ਹੁਕਮ ਦੇ ਵਿੱਚ। ਮਤਲਬ ਕਿ ਇੱਥੇ ਕੋਰਟ ਨੇ ਜਿਵੇਂ ਨਿਰਧਾਰਿਤ ਕੀਤਾ ਹੋਵੇ ਫॉर ਐਗਜ਼ਾਮਪਲ ਪਵਨ, ਤੇ ਉਹਨਾਂ ਨੇ ਲਿਖ ਦਿੱਤਾ ਵਰੁਣ, ਆਜੋ ਭਾਈ ਵਰੁਣ ਦੇ ਕੋਲ ਜਾਓ। ਤਾਂ ਇਹ ਜਿਹੜਾ ਬਦਲਾਅ ਕੀਤਾ ਗਿਆ ਇਹਦੇ ਤੇ ਸੁਪਰੀਮ ਕੋਰਟ ਹੈਰਾਨ ਆ। ਉਹ ਕਹਿੰਦੀ ਕਿ ਚੱਲਦਾ ਕੀ ਪਿਆ, ਪਾਵਰਫੁਲ ਬੰਦੇ ਇਹ ਕਰਦੇ ਕੀ ਪਏ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸੁਪਰੀਮ ਕੋਰਟ ਦੇ ਵਿੱਚ ਕੀ ਹੋ ਰਿਹਾ। ਔਰ ਇਹ ਪਹਿਲਾ ਮਸਲਾ ਨਹੀਂ ਹੈ, ਆਹ 2-3 ਮਹੀਨਿਆਂ ਦੇ ਦਰਮਿਆਨ ਇਹ ਦੂਸਰੀ ਦਫਾ ਹੋਇਆ। ਤੁਹਾਨੂੰ ਚੇਤੇ ਹੋਣਾ ਅਨਿਲ ਅੰਬਾਨੀ ਨੂੰ ਤਲਬ ਕੀਤਾ ਸੀਗਾ ਸੁਪਰੀਮ ਕੋਰਟ ਨੇ ਪਿੱਛੇ ਜੇ। ਫਿਰ ਇਹਦੇ ਭਰਾਤਾ ਸ਼੍ਰੀ ਨੇ ਤਕਰੀਬਨ 450 ਕਰੋੜ ਰੁਪਈਆ ਦੇ ਕੇ ਵੀ ਜਾਨ ਛੁਡਾਈ ਸੀ, ਨਹੀਂ ਤੇ ਸੁਪਰੀਮ ਕੋਰਟ ਇਹਨੂੰ ਜੇਲ੍ਹ 'ਚ ਘੱਲ ਦੇਣ ਲੱਗਾ ਹੈ। ਤਾਂ ਹੋਇਆ ਕੀ ਸੀਗਾ ਕਿ ਜਦੋਂ ਤਲਬੀ ਵਾਸਤੇ ਇਹਨਾਂ ਨੇ ਇਹਨੂੰ ਹੁਕਮ ਦਿੱਤਾ ਅਨਿਲ ਅੰਬਾਨੀ ਨੂੰ ਕਿ ਭਾਈ ਇੱਧਰ ਆ ਕੇ ਤਲਬ ਹੋ, ਤਾਂ ਜਿਹੜਾ ਹੁਕਮ ਅਪਡੇਟ ਹੋਇਆ ਉਹ ਇਹ ਸੀਗਾ ਕਿ ਅਨਿਲ ਅੰਬਾਨੀ ਨੂੰ ਪੇਸ਼ੀ ਤੋਂ ਛੋਟ ਮਿਲ ਗਈ ਆ। ਔਰ ਕਮਾਲ ਦੀ ਗੱਲ ਇਹ ਹੋਈ ਮੀਡੀਆ ਦੇ ਵਿੱਚ ਇਹ ਇੱਕ ਪ੍ਰਮੁੱਖ ਖਬਰ ਸੀਗੀ ਕਿ ਅਨਿਲ ਅੰਬਾਨੀ ਨੂੰ ਪੇਸ਼ੀ ਤੋਂ ਛੋਟ ਮਿਲੀ ਆ, ਜਦਕਿ ਹਕੀਕਤ ਇਹ ਸੀਗੀ ਕਿ ਉਹਨੂੰ ਤਲਬ ਕੀਤਾ ਗਿਆ ਸੀਗਾ। ਹੁਣ ਇਹ ਦੋਨਾਂ ਚੀਜ਼ਾਂ 'ਚ ਵੇਖ ਲਓ ਕਿੰਨਾ ਵੱਡਾ ਫਰਕ ਆ। ਉਹ ਰਾਫੇਲ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਹਿ ਨਿਰਮਾਤਾ ਹੈ, ਫਿਰ ਰਾਫੇਲ ਦਾ ਵਿੱਚ ਹਿੱਸੇਦਾਰ ਹੈ ਕਾਰੋਬਾਰ ਦਾ। ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਸ ਬੰਦੇ ਦਾ ਸਟੇਟਸ ਹੈ ਜਾਂ ਉਸ ਬੰਦੇ ਦੀ ਰੈਪੋ ਹੈ ਜਿਹੜੀ ਉਹ ਕਿੰਨੀ ਡਿੱਗਦੀ ਆ। ਤਾਂ ਉੱਥੇ ਕੀ ਹੋਇਆ ਕਿ ਅਨਿਲ ਅੰਬਾਨੀ ਨੂੰ ਪੇਸ਼ੀ ਤੇ ਛੋਟ ਲਿਖ ਦਿੱਤੀ ਗਈ। ਤਾਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਅਸਲ ਦੇ ਵਿੱਚ ਇਹ ਦੋ ਜਿਹੜੇ ਉੱਥੇ ਦੇ ਕਰਮਚਾਰੀ ਸੀਗੇ ਸੁਪਰੀਮ ਕੋਰਟ ਦੇ, ਉਹਨਾਂ ਨੇ ਹੇਰਫੇਰ ਕੀਤੀ ਸੀ। ਤਾਂ ਇਸ ਮਾਮਲੇ ਦੇ ਵਿੱਚ ਫਿਰ ਇਹਨਾਂ ਦੋਨਾਂ ਨੂੰ ਵੱਲ ਲਿਆ ਗਿਆ ਸੀ, ਪਰਚਾ ਦਰਜ ਹੋ ਗਿਆ ਸੀ, ਫੜ ਲਿਆ ਗਿਆ। ਤਾਂ ਇਹ ਵੀ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦਾ ਹੀ ਕੋਈ ਸ਼ੈਤਾਨ ਹੋਏਗਾ ਜਿਹਨੇ ਕਾਰਸਤਾਨੀ ਕੀਤੀ ਹੈ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਇੱਕ ਪਿੰਡ ਵਿੱਚ ਪੁੱਜੀ ਪਰਨੀਤ ਕੌਰ ਦਾ ਹੋਇਆ ਜ਼ਬਰਦਸਤ ਵਿਰੋਧ। ਇਹ ਚੰਗੀ ਸਮਾਜ ਸੇਵਕ ਹੈ ਪਰਨੀਤ ਕੌਰ। ਪਹਿਲੀ ਗੱਲ ਤੇ ਸਟੇਜ ਤੇ ਜਦੋਂ ਜਾਂਦੀ ਆ ਤੇ 20-25 ਪੁਲਿਸ ਵਾਲੇ ਘੇਰ ਕੇ ਖਲੋਤੇ ਹੁੰਦੇ ਆ। ਫਿਰ ਜੇ ਸੰਬੋਧਨ ਕਰਦੀ ਆ ਬੀਬੀ ਤੇ 20 ਮੀਟਰ ਪਰ ਲਾਏ ਹੁੰਦੇ ਆ ਐਂਗਲ ਜੀ, ਤੇ ਕੋਈ ਬੰਦਾ ਜਿਹੜਾ ਨੇੜੇ ਨਾ ਭਿਣਕ ਪਵੇ। ਤਾਂ ਫਿਰ ਇਹ ਜਿਹੜਾ ਸਾਰਾ ਕੁਛ ਚੱਲਦਾ ਪਿਆ, ਅੰਤ ਨੂੰ ਤੇ ਤੁਸੀਂ ਦੇਖੋ ਲੋਕਾਂ ਦੇ ਵਿੱਚ ਜਾਣਾ ਹੀ ਆ, ਤੇ ਜਦੋਂ ਤੁਸੀਂ ਜਾਓਗੇ ਵਿਰੋਧ ਤੇ ਫਿਰ ਤੁਹਾਡਾ ਕਿਤੇ ਨਾ ਕਿਤੇ ਹੋਣਾ ਹੀ ਹੈ। ਜਿਸ ਤਰ੍ਹਾਂ ਦਾ ਇਹ ਮਾਹੌਲ ਬਣਿਆ ਪਿਆ, ਤੇ ਇਹ ਇੱਕ ਪਿੰਡ ਦੇ ਵਿੱਚ ਗਏ ਸੀ, ਸਮਾਣੇ ਦਾ ਕੋਈ ਪਿੰਡ ਆ ਕੁਲਾਰਾ, ਉੱਥੇ ਗਏ। ਉੱਥੇ ਬੜਾ ਜ਼ਬਰਦਸਤ ਵਿਰੋਧ ਹੋਇਆ। ਕਹਾਣੀ ਇਹ ਸੀਗੀ ਕਿ ਅਸਲ ਦੇ ਵਿੱਚ ਉੱਥੇ ਜਿਹੜਾ ਇੱਕ ਹਾਰਿਆ ਸਰਪੰਚ ਸੀਗਾ, ਉਹਦਾ ਦਾਅਵਾ ਆ ਕਿ ਮੈਂ 70 ਵੋਟਾਂ ਤੇ ਜਿੱਤਿਆ ਸੀਗਾ, ਪਰ ਬਾਵਜੂਦ ਇਸ ਦੇ ਇਹ ਪਰਨੀਤ ਕੌਰ ਨੇ ਚਾਬੀ ਲਾਈ ਤੇ ਜਿਹੜਾ ਹਾਰਿਆ ਸਰਪੰਚ ਸੀ ਉਹਨੂੰ 3 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦੇ ਦਿੱਤਾ। ਤੇ ਅੱਜ ਜਦੋਂ ਇਹ ਬੀਬੀ ਉਸ ਪਿੰਡ ਗਈ ਤਾਂ ਇਹਨਾਂ ਦੇ ਪੰਡਾਲ ਦੇ ਵਿੱਚ ਉਹ ਆਵੜੇ, ਹਰੀਆਂ ਝੰਡੀਆਂ ਨਹੀਂ ਕਾਲੀਆਂ ਝੰਡੀਆਂ ਲੈ ਕੇ। ਤਾਂ ਜਦੋਂ ਕਾਲੀਆਂ ਝੰਡੀਆਂ ਲੈ ਕੇ ਆਏ, ਲਾਲਾ ਲਾਲਾ ਹੋ ਗਈ, ਖੜਾ ਗਿਆ ਹੱਲ ਸੀ। ਜਿਹੜੇ ਉੱਥੇ ਕਾਂਗਰਸੀ ਬੈਠੇ ਸੀਗੇ ਉਹ ਉਹਨਾਂ ਦੇ ਨਾਲ ਝੱਟ ਲੈਣ ਲੱਗ ਪਏ। ਪੁਲਿਸ ਵੀ ਹੈਰਾਨ ਸੀਗੀ ਕਿ ਬਣ ਕੀ ਗਿਆ। ਹੁਣ ਜਦੋਂ ਪਿੰਡ ਦੇ ਬੰਦੇ ਭੇਤੀ ਹੋਣ, ਉਹ ਗਲੀਆਂ ਗੁਲੀਆਂ ਚ ਡਾਚ ਦੇ ਕੇ ਤੇ ਆ ਵੜਦੇ ਆ। ਤਾਂ ਜਦੋਂ ਇਹ ਫਿਰ ਮਾਮਲਾ ਝੜਪ ਤੱਕ ਪਹੁੰਚਿਆ ਤੇ ਫਿਰ ਪੁਲਿਸ ਥੋੜੀ ਐਕਟਿਵ ਹੋਈ, ਤਾਂ ਉੱਥੇ ਥੋੜਾ ਹਲਕਾ ਲਾਠੀਚਾਰਜ ਵੀ ਹੋਇਆ, ਹਲਕੀ ਝੜਪ ਵੀ ਹੋਈ। ਤਾਂ ਉਹਦੇ ਵਿੱਚ ਕੋਨੇ ਕੁ ਜ਼ਖਮੀ ਹੋਇਆ, ਉਹਦੇ ਬਾਰੇ ਕੋਈ ਤਫਸੀਲ ਨਹੀਂ ਹੈ। ਪਰ ਫਿਰ ਵੀ ਇੱਥੇ ਬਹੁਤ ਜ਼ਿਆਦਾ ਨਮੋਸ਼ੀ ਹੈ ਜਿਹੜੀ ਉਹ ਪਰਨੀਤ ਕੌਰ ਨੂੰ ਚੱਲਣੀ ਪਈ ਤੇ ਇਹਨੂੰ ਸੰਬੋਧਨ ਕੀਤੇ ਤੋਂ ਬਿਨਾਂ ਹੀ ਇੱਥੋਂ ਪਰਤਣਾ ਪਿਆ। ਹਾਲਾਂਕਿ ਇਹਨੇ ਬੀਬੀ ਨੇ ਆਖਿਆ ਕਿ ਕਹਿੰਦੀ ਜੀ ਜਿੱਤ ਸਾਡੀ ਹੋਊਗੀ, ਬਹੁਮਤ ਸਾਡੇ ਨਾਲ ਆ। ਇਹ ਜਿਹੜੇ ਲੋਕ ਆ ਵਿਰੋਧ ਕਰਨ ਵਾਲੇ, ਇਹ ਤੇ ਕਰਦੇ ਹੀ ਰਹਿਣਗੇ ਤੇ ਸਾਰੇ ਪਿੰਡਾਂ 'ਚ ਹੀ ਹੋਊਗਾ। ਹਾਲਾਂਕਿ ਇਹਨਾਂ ਦੇ ਨਾਲ ਵਿਧਾਇਕ ਸੀਗੇ ਨਿਰਮਲ ਸਿੰਘ, ਤਾਂ ਨਿਰਮਲ ਸਿੰਘ ਹੋਰਾਂ ਨੇ ਵੀ ਇਹ ਗੱਲ ਆਖੀ ਹੈ, ਕਹਿੰਦੇ ਕਿ ਅਸੀਂ ਹੁਣ ਪ੍ਰਦਰਸ਼ਨ ਦਾ ਜਵਾਬ ਪ੍ਰਦਰਸ਼ਨ ਨਾਲ ਹੀ ਦੇਵਾਂਗੇ। ਮਤਲਬ ਕਿ ਲੀਕ ਦੇ ਬਰੋਬਰ ਲੀਕ ਵੱਡੀ ਖਿੱਚ ਦਿਆਂਗੇ ਵੀ ਅਸੀਂ ਵੀ ਹੁਣ ਪ੍ਰਦਰਸ਼ਨ ਕਰਵਾਵਾਂਗੇ। ਜਿੱਥੇ ਵੀ ਡਾਕਟਰ ਗਾਂਧੀ ਜਾਊਗਾ, ਜਿੱਥੇ ਵੀ ਸਰਜੀਤ ਰਖੜਾ ਜਾਊਗਾ, ਸਾਡੇ ਕਾਂਗਰਸੀ ਵਰਕਰ ਉਹਦਾ ਵਿਰੋਧ ਕਰਦੇ। ਪਰ ਵਿਰੋਧ ਦੀ ਜਿਹੜੀ ਇਹ ਚੰਗਿਆੜੀ ਆ ਉਹ ਭਾਂਬੜ ਬਣ ਚੁੱਕੀ ਆ। ਅੱਜ ਮੁਹੰਮਦ ਸਦੀਕ ਵੀ ਘਿਰਿਆ ਗਿਆ, ਉਹਦੇ ਨਾਲ ਹਰਜੋਤ ਕਮਲ ਵੀ ਸੀਗਾ, ਮੋਗੇ ਵਾਲਾ ਵਿਧਾਇਕ। ਤੇ ਅੱਗੇ ਤੇ ਵੇਖੋ ਜੇ ਕਿਤੇ ਗਾਇਕ ਹੁੰਦਾ ਕੱਲਾ ਤੇ ਏਦਾਂ ਕਿਤੇ ਫਸ ਜਾਂਦਾ ਸਦੀਕ, ਇਹਨੇ ਸੁੱਚਾ ਸੂਰਮਾ ਸੁਣਾ ਕੇ ਨਿਕਲ ਜਾਣਾ ਸੀਗਾ। ਹੁਣ ਲੋਕ ਸੁੱਚਾ ਸੂਰਮਾ ਵੀ ਨਹੀਂ ਸੁਣਦੇ, ਅਗਲਾ ਕਹਿੰਦਾ ਕਿ ਨਹੀਂ ਭਾਈ ਤੂੰ ਸਵਾਲਾਂ ਦੇ ਜਵਾਬ ਦੇ। ਉਹ ਹੁਣ ਸਦੀਕ ਹੈ ਜਿਹੜਾ ਉੱਥੇ ਬਹੁਤ ਕਸੂਤਾ ਫਸਿਆ ਹੋਇਆ ਸੀਗਾ ਤੇ ਮਸੀਂ ਨਿਕਲਿਆ, ਮੁਸ਼ਕਿਲ ਨਾਲ ਨਿਕਲਿਆ। ਸੋ ਇਹ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਪਿਆ। ਹਾਲਾਂਕਿ ਜਿਹੜੀ ਰਾਜਨੀਤੀ ਆ ਉਹ ਹੁਣ ਇਹਨੂੰ ਦੂਸਰੇ ਪਾਸੇ ਡਾਈਵਰਟ ਕਰਦੀ ਪਈ ਆ ਕਿ ਦੇਖੋ ਜੀ ਸਾਡੇ ਵਿਰੋਧੀ ਸ਼ਰਾਰਤ ਕਰਦੇ ਆ, ਅਸੀਂ ਵੀ ਪ੍ਰਦਰਸ਼ਨ ਕਰਵਾਵਾਂਗੇ, ਇਹੋ ਜਿਹੀਆਂ ਚੀਜ਼ਾਂ ਕਰ ਰਹੀਆਂ। ਪਰ ਮੇਰੇ ਖਿਆਲ ਦੇ ਨਾਲ ਜੋ ਕੁਛ ਪੰਜਾਬ ਦੇ ਵਿੱਚ ਸ਼ੁਰੂ ਹੈ, ਪੂਰੇ ਦੇਸ਼ ਦੇ ਵਿੱਚ ਇੱਕ ਨਜ਼ੀਰ ਆ ਕਿ ਕਿਸ ਤਰ੍ਹਾਂ ਇੱਕ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਲੋਕ ਜਿਹੜੇ ਆ ਉਹ ਘੇਰ ਕੇ ਖੜਦੇ ਪਏ ਆ, ਔਰ ਘੇਰ ਕੇ ਖੜ ਕੇ ਇਹ ਨਹੀਂ ਕੋਈ ਬਦਤਮੀਜ਼ੀ ਕਰਦੇ ਪਏ ਆ, ਸਵਾਲ ਕਰਦੇ ਪਏ। ਔਰ ਸਵਾਲ ਇਹ ਨਹੀਂ ਹੈ ਕਿ ਵਾਹਿਯਾਤ ਕਰਦੇ ਪਏ, ਸਵਾਲ ਨੁਕਤੇ ਦੇ ਕਰਦੇ ਪਏ ਆ, ਸਵਾਲ ਤਥਾਤਮਕ ਕਰਦੇ ਪਏ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਲੱਖਾ ਸਿਧਾਣਾ ਸਣੇ 60-70 ਗੱਡੀਆਂ ਵਾਲਿਆਂ ਦੇ ਤੇ ਪਰਚਾ ਦਰਜ। ਦੇਖੋ ਇਹ ਕੱਲ ਗਏ ਸੀਗੇ ਬਾਦਲ ਪਿੰਡ ਦੇ ਵਿੱਚ, ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਮੁੜ ਕੇ ਜੋ ਹੋਇਆ ਉੱਥੇ ਸਭ ਨੇ ਵੇਖਿਆ ਹੀ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਆਪੋ ਵਿੱਚ ਦੀ ਖਲਾਰਾ ਪਾ ਲਿਆ। ਪਰ ਉਸ ਤੋਂ ਇਲਾਵਾ ਜਿਹੜੀ ਗੱਲ ਵਾਪਰੀ ਆ ਕਿ ਇਹਨਾਂ ਨੇ ਬੈਰੀਕੇਡਿੰਗ ਤੋੜੀ, ਉਹ ਆਪਾਂ ਕੱਲ ਵਾਲੀ ਖਬਰ ਦੇ ਵਿੱਚ ਕੀਤਾ ਵੀ ਸੀਗਾ ਉਹਦਾ ਜ਼ਿਕਰ। ਤਾਂ ਉਹ ਬੈਰੀਕੇਡਿੰਗ ਜਿਹੜੀ ਤੋੜੀ ਆ ਉਹਦੇ ਵਿੱਚ ਇਹ ਆ ਕਿ ਇੱਕ ਉੱਥੇ ਪੁਲਿਸ ਮੁਲਾਜ਼ਮ ਸੀਗੀ ਬੀਬੀ, ਉਹਦੇ ਵੀ ਹਲਕੀ ਜਿਹੀ ਚੋਟ ਆਈ ਆ। ਕੁਛ ਹੋਰ ਹੋਣੇ ਆ ਪੁਲਿਸ ਮੁਲਾਜ਼ਮ, ਜਦੋਂ ਇਸ ਤਰ੍ਹਾਂ ਧੱਕਾ ਚੱਲਦਾ ਤਾਂ ਉਦੋਂ ਹਲਕੀਆਂ ਖਰੋਚਾਂ ਵਗੈਰਾ ਆ ਜਾਂਦੀਆਂ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਦੇਖੋ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਤਾਂ ਮੰਨ ਲਓ ਜੇ ਕਿਸੇ ਪੁਲਿਸ ਅਫਸਰ ਦੇ ਜਾਂ ਪੁਲਿਸ ਕਰਮਚਾਰੀ ਦੇ ਕੋਈ ਸੱਟ ਲੱਗੀ ਆ, ਜੇ ਉਹਦੇ ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਹਨੇ ਉਹ ਲਾਈ ਆ, ਜਿਹਨੇ ਧੱਕਾ ਕੀਤਾ, ਤੇ ਫਿਰ ਜੇ ਉਹਨਾਂ ਦੇ ਹੱਥੋਂ ਪੁਲਿਸ ਵਾਲਿਆਂ ਦੇ ਹੱਥੋਂ ਜੇ ਕਿਸੇ ਦਾ ਸਿਰ ਪਾੜ ਜਾਵੇ ਫਿਰ ਉਹਦੇ ਤੇ ਵੀ ਤਾਂ ਕਾਰਵਾਈ ਚਾਹੀਦੀ ਆ। ਖੈਰ ਬੈਰੀਕੇਡਿੰਗ ਦੀ ਤੋੜੀ ਆ, ਮੰਨ ਲਓ ਕੋਈ ਛੋਟਾ ਮੋਟਾ ਚਾਰਜ ਲਾਇਆ ਜਾ ਸਕਦਾ, ਕੋਈ ਡਿਊਟੀ ਚ ਵਿਘਨ, ਕੋਈ 751। ਪਹਿਲੀ ਗੱਲ ਤੇ ਆ ਕਿ ਜਦੋਂ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਆ, ਅਰੈਸਟ ਕਰ ਲਿਆ ਜਾਂਦੇ ਆ ਬੰਦੇ, ਮੁੜ ਕੇ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਜਾਂ ਵੱਧ ਤੋਂ ਵੱਧ 751 ਕਰ ਦਿੱਤੀ ਜਾਂਦੀ ਆ। ਕਦੇ ਕੋਈ ਸਖਤ ਕਾਰਵਾਈ ਨਹੀਂ ਹੁੰਦੀ, ਕਿਉਂਕਿ ਭਾਰਤ ਦਾ ਜੇ ਆਪਾਂ ਦੇਖੀਏ ਸਾਰਾ ਤਾਣਾ ਵਾਲਾ ਫਲੋਰ ਕੇ ਸੰਵਿਧਾਨਕ ਤੇ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਭਾਰਤ ਦੀ ਜਿਹੜੀ ਆਜ਼ਾਦੀ ਹੈ ਇਹ ਪ੍ਰੋਟੈਸਟ ਤੋਂ ਆਈ ਆ,
ਕਿ ਪ੍ਰੋਟੈਸਟ ਹੈ ਜਿਹੜਾ ਉਹ ਇਸ ਦੇਸ਼ ਦੀ ਬੁਨਿਆਦ ਆ। ਤਾਂ ਪ੍ਰੋਟੈਸਟ ਥੋੜਾ ਜਿਹਾ ਜਗ੍ਹਾ ਤੇ ਲੈਣੀ ਚਾਹੁੰਦਾ ਹੈ ਨਾ, ਪ੍ਰੋਟੈਸਟ ਥੋੜੀ ਜਿਹੀ ਜਗ੍ਹਾ ਤੇ ਭਾਲਦਾ ਹੀ ਆ, ਪਰ ਪ੍ਰੋਟੈਸਟ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਕਮਾਲ ਦੀ ਗੱਲ ਆ। ਕਿ ਹੁਣ ਦੇਖੋ ਚਲੋ ਹਲਕੀ ਫੁਲਕੀ ਕੋਈ ਧਾਰਾ ਲਾਈ ਹੋਵੇ, ਆਪਾਂ ਵੀ ਮੰਨ ਲਈਏ ਕਿ ਇਹਨਾਂ ਨੇ ਗਲਤੀ ਕੀਤੀ ਹੈ ਯਾਰ, ਕੋਈ ਨੇਮ ਕਾਇਦਾ ਤੋੜਿਆ, ਇਹਨਾਂ ਤੇ ਕਾਰਵਾਈ ਹੋ ਗਈ ਹੈ, ਠੀਕ ਆ। ਪਰ ਹੁਣ ਧਾਰਾ ਲਾ ਦਿੱਤੀ ਗਈ ਆ 307 ਇਰਾਦਾ ਕਤਲ। ਇਰਾਦਾ ਕਤਲ ਕਦੋਂ ਲੱਗਦੀ ਆ? ਜਦੋਂ ਬੰਦੇ ਨੂੰ ਮਾਰਨ ਦੀ ਭਾਵਨਾ ਦੇ ਨਾਲ ਵਾਰ ਕੀਤਾ ਹੋਵੇ, ਪਰਿਵਾਰ ਜਾਨਲੇਵਾ ਕੀਤਾ ਹੋਵੇ। ਹੁਣ ਦੇਖੋ ਇਹਨਾਂ ਬੰਦਿਆਂ ਦੀ ਭਾਵਨਾ ਕਿਸੇ ਪੁਲਿਸ ਅਫਸਰ ਜਾਂ ਕਰਮਚਾਰੀ ਨੂੰ ਮਾਰਨ ਦੀ ਥੋੜ੍ਹਾ ਹੈ, ਠੀਕ ਆ। ਉਹ ਨਿਹੰਗ ਸਿੰਘ ਜਿਹੜੇ ਬਾਣੇ ਸੀ ਉਹ ਲੈ ਕੇ ਆਏ ਤਲਵਾਰਾਂ ਵਗੈਰਾ, ਪਰ ਕੋਈ ਕਿਸੇ ਦੀ ਭਾਵਨਾ ਇਹ ਤੇ ਨਹੀਂ ਹੈ ਕਿ ਅਸੀਂ ਜਾ ਕੇ ਕੋਈ ਪੁਲਿਸ ਵਾਲਾ ਮਾਰ ਦੇਣਾ। ਔਰ ਦੂਜੀ ਚੀਜ਼ ਇਹ ਆ ਕਿ ਕੋਈ ਜਾਨਲੇਵਾ ਅਟੈਕ ਨਹੀਂ ਹੋਇਆ, ਮਾੜੀ ਮੋਟੀ ਖਰੋਚ ਆ ਗਈ, ਉਧਰੋਂ ਵੀ ਆ ਗਈ, ਉਧਰੋਂ ਵੀ ਆ ਗਈ, ਉਹ ਕੋਈ ਮਾਮੂਲੀ ਸੱਟ ਹੈ, ਕੋਈ ਜਾਨਲੇਵਾ ਹਮਲਾ। ਤਾਂ ਇਹ 307 ਧਾਰਾ ਲਾ ਦੇਣੀ ਮੇਰੇ ਖਿਆਲ ਦੇ ਨਾਲ ਬੜੀ ਨਖੇਦੀਜਨਕ ਆ। ਔਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਅਸਲ ਦੇ ਵਿੱਚ ਖਿੱਚ ਕੱਢੀ ਜਾ ਰਹੀ ਆ ਕਿ ਤੁਸੀਂ ਬਾਦਲਾਂ ਦੇ ਬੂਹੇ ਤੱਕ ਪਹੁੰਚੇ ਕਿੱਦਾਂ। ਔਰ ਸਰਕਾਰ ਕਿਹਦੀ ਆ? ਇਹ ਕਾਂਗਰਸ ਦੀ ਸਰਕਾਰ ਆ, ਪਰ ਖਿੱਚ ਕੱਢ ਰਹੀ ਹੈ ਸਰਕਾਰ ਕਿ ਤੁਸੀਂ ਬਾਦਲਾਂ ਦੇ ਬੂਹੇ ਤੇ ਲੈਣ ਕੀ ਗਏ। ਹੁਣ ਪੀੜ ਇਹੀ ਆ, ਕਿਉਂਕਿ ਤੁਹਾਨੂੰ ਚੇਤੇ ਹੋਣਾ ਜਦੋਂ ਸੁਖਬੀਰ ਬਾਦਲ ਦੇ ਕਾਫਲੇ ਤੇ ਛਿੱਤਰ ਨਾਲ ਵਾਰ ਕੀਤੇ ਗਏ ਸੀਗੇ, ਕੁਝ ਲੋਕਾਂ ਨੇ ਜੁੱਤੀਆਂ ਸੁੱਟੀਆਂ ਸੀਗੀਆਂ, ਤਾਂ ਉਦੋਂ ਵੀ 307 ਲਾ ਦਿੱਤੀ ਗਈ ਸੀ। ਕਮਾਲ ਦੀ ਗੱਲ ਮੇਰੇ ਖਿਆਲ ਦੇ ਨਾਲ ਇਤਿਹਾਸ 'ਚ ਪਹਿਲੀ ਵਾਰੀ ਹੋਊਗਾ ਕਿ ਕਿਸੇ ਕਾਫਲੇ ਤੇ ਗੱਡੀ ਤੇ ਜੁੱਤੀ ਮਾਰੀ ਜਾਂਦੀ। ਹਾਲਾਂਕਿ ਮੈਂ ਉਦੋਂ ਵੀ ਕਿਹਾ ਸੀਗਾ ਪ੍ਰੋਟੈਸਟ ਕਰਨ ਦੇ ਤਰੀਕੇ ਆ ਜਿਹੜੇ ਉਹ ਸਾਨੂੰ ਬਦਲਣੇ ਪੈਣ। ਤਾਂ ਉਸ ਸਮੇਂ ਵੀ ਇਹੀ ਚੀਜ਼ ਹੋਈ ਸੀਗੀ ਕਿ ਜੁੱਤੀ ਸੁੱਟੀ ਗਈ ਕਾਫਲੇ ਵੱਲ, ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਮੁਜ਼ਾਹਰਾ ਕੀਤਾ ਗਿਆ, ਤਾਂ ਨਾਅਰੇਬਾਜ਼ੀ ਹੋਈ। ਔਰ ਸਿੱਟਾ ਕੀ ਨਿਕਲਿਆ ਕਿ ਪੁਲਿਸ ਨੇ 307 ਦਾ ਮੁਕੱਦਮਾ ਦਰਜ ਕਰ ਦਿੱਤਾ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ ਹੈਰਾਨ ਕਰਦੀਆਂ ਕਿ ਸਰਕਾਰ ਕਾਂਗਰਸ ਦੀ ਆ ਤੇ ਸਖਤਾਈ ਜਿਹੜੀ ਆ ਉਹ ਬਾਦਲਾਂ ਵਾਲੀ ਹੈ, ਕਿਉਂਕਿ ਬਾਦਲ ਰਾਜ ਦੇ ਵਿੱਚ ਇਹਦਾ ਸਭ ਕੁਝ ਚੱਲਦਾ ਸੀਗਾ। ਸੋ ਇਹ ਜੋ ਕੀਤਾ ਇਹਨਾਂ ਨੇ ਬਹੁਤ ਨਖੇਦੀਜਨਕ ਆ। ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਪ੍ਰੋਟੈਸਟ ਦਾ ਗਲ ਘੁੱਟਣ ਦਾ ਯਤਨ ਹੈ। ਔਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਤੇ ਖਾਸ ਤੌਰ ਤੇ ਚਾਹੇ ਮਾਸਟਰ ਹੋਣ, ਚਾਹੇ ਇਸ ਤਰ੍ਹਾਂ ਦੇ ਇਹ ਪ੍ਰੋਟੈਸਟਰ ਹੋਣ, ਚਾਹੇ ਕੋਈ ਹੋਰ ਹੋਵੇ, ਕਿਸਾਨ ਹੋਣ, ਉਹਨਾਂ ਦੇ ਨਾਲ ਸਖਤੀ ਕੀਤੀ ਜਾਂਦੀ ਹੈ। ਇਹ ਨਹੀਂ ਹੈ ਕਿ ਉਹਨਾਂ ਨੂੰ ਘੱਟੋ ਘੱਟ ਇਹ ਅਧਿਕਾਰ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਜਾਵੇ। ਮੰਗਾਂ ਮੰਨਣੀਆਂ ਜਾਂ ਨਾ ਮੰਨਣੀਆਂ ਉਹ ਤੇ ਚਲੋ ਇਹਨਾਂ ਦਾ ਅਧਿਕਾਰ ਖੇਤਰ ਆ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਦੀ ਟਿਕਟ ਨਾ ਮਿਲਣ ਤੇ ਮਗਰੋਂ ਗਿਆਨੀ ਜੈਲ ਸਿੰਘ ਦਾ ਜਵਾਈ ਜਿਹੜਾ ਭਾਜਪਾ 'ਚ ਸ਼ਾਮਿਲ, ਉਹ ਭਾਜਪਾ 'ਚ ਸ਼ਾਮਿਲ ਹੋ ਗਿਆ। ਟੌੜੇ ਦਾ ਭਤੀਜਾ ਅੱਜ ਕਾਂਗਰਸ ਦਾ ਹੱਥ ਫੜ ਗਿਆ। ਮਤਲਬ ਕਿ ਮਾਰੀ ਵੱਟਾ ਹੀ ਚੱਲਦਾ ਪਿਆ ਕਿ ਉਹ ਇੱਕ ਉਹਨਾਂ ਦਾ ਲੈ ਜਾਂਦੇ, ਇੱਕ ਉਹਨਾਂ ਦਾ ਲੈ ਜਾਂਦੇ। ਸੋ ਇਸੇ ਤਰ੍ਹਾਂ ਹੀ ਕੰਮ ਚੱਲਦਾ ਪਿਆ। ਗਿਆਨੀ ਜੈਲ ਸਿੰਘ ਦੇ ਜਵਾਈ ਹੈ ਜਿਹੜੇ ਸਾਬਕਾ ਅਧਿਕਾਰੀ ਐਸ ਚੰਨੀ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ, ਕਿਉਂਕਿ ਥੋੜਾ ਸਮਾਂ ਪਹਿਲਾਂ ਹੀ ਪੰਜਾਬ ਦੇ ਮੁੱਖ ਸੂਚਨਾ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਸੀਗੇ। ਤਾਂ ਇਹੋ ਜਿਹੀ ਉਮੀਦ ਸੀਗੀ ਕਿ ਉਹਨਾਂ ਨੂੰ ਸ਼ਾਇਦ ਟਿਕਟ ਦਿੱਤੀ ਜਾਊਗੀ ਔਰ ਟਿਕਟ ਦਿੱਤੀ ਜਾਊਗੀ ਅਕਾਲੀ ਦਲ ਵੱਲੋਂ। ਔਰ ਉਹਨਾਂ ਦੀ ਅੱਖ ਸੀਗੀ ਲੁਧਿਆਣੇ ਤੇ, ਲੁਧਿਆਣੇ ਤੋਂ ਟਿਕਟ ਮਿਲ ਜਾਣੀ, ਪਰ ਉੱਥੇ ਟਿਕਟ ਇਹਨਾਂ ਨੇ ਦੇ ਦਿੱਤੀ ਸੀਗੀ ਮਹਿਸ਼ਿੰਦਰ ਸਿੰਘ ਗਰੇਵਾਲ ਨੂੰ। ਤਾਂ ਇਸ ਚੀਜ਼ ਤੋਂ ਕਿਤੇ ਨਾ ਕਿਤੇ ਖਬਰ ਸਨ। ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਜਿੱਤ ਲਿਆ। ਪਰ ਭਾਰਤੀ ਜਨਤਾ ਪਾਰਟੀ ਦੇਖੋ, ਜਦੋਂ ਕੋਈ ਬੰਦਾ ਇੱਧਰੋਂ ਟੁੱਟਦਾ ਹੈ, ਜਿੱਦਾਂ ਹੁਣ ਢੀਂਡਸਾ ਸੀਗਾ, ਢੀਂਡਸੇ ਨੂੰ ਨਾਲ ਦੀ ਨਾਲ ਹੀ ਅਗਲਿਆਂ ਨੇ ਹੱਥ ਹੇਠ ਕਰ ਲਿਆ। ਬੇਸ਼ੱਕ ਖੁੱਲੇ ਰੂਪ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਨਹੀਂ ਕੀਤੀ, ਪਰ ਬੋਲੀ ਕਿਹਦੀ ਬੋਲ ਰਿਹਾ ਉਹ ਕੱਲ ਦਾ ਤੁਸੀਂ ਬਿਆਨ ਦੇਖਿਆ ਹੀ। ਇਸ ਤੋਂ ਇਲਾਵਾ ਅੱਜ ਇੱਕ ਹੋਰ ਵੀ ਚੀਜ਼ ਬੜੀ ਵਾਪਰੀ ਹੈ ਜਿਹੜੀ ਮੈਂ ਦੱਸਣੀ ਭੁੱਲ ਗਿਆ ਕਿ ਜਿੱਦਾਂ ਹੀ ਰਾਜੀਵ ਗਾਂਧੀ ਦਾ ਜ਼ਿਕਰ ਆਇਆ, ਫੂਲਕਾ ਸਾਹਿਬ ਨੇ ਵੀ ਰਾਜੀਵ ਗਾਂਧੀ ਬਾਰੇ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਉਸ ਸਮੇਂ PM ਤੋਂ ਸਿੱਧੀਆਂ ਡਾਇਰੈਕਸ਼ਨ ਜਾ ਰਹੀਆਂ ਸੀਗੀਆਂ ਦੰਗਾਈਆਂ ਨੂੰ। ਤਾਂ ਇਹ ਹੁਣ ਤੁਸੀਂ ਦੇਖ ਲਓ, ਇਹ ਇਤਫਾਕ ਹੈ ਜਾਂ ਸਿਆਸੀ ਸਾਕ ਆ ਕਿ ਜਿਵੇਂ ਰਾਜੀਵ ਗਾਂਧੀ ਤੇ ਰਾਜਨੀਤੀਕਰਨ ਉਤਰੀ ਭਾਰਤੀ ਜਨਤਾ ਪਾਰਟੀ, ਫੂਲਕਾ ਸਾਹਿਬ ਔਰ ਕਿਹਦੇ ਤੋਂ ਭੁੱਲਿਆ ਹੈ ਇਹ ਚੈਪਟਰ, ਕਿਹਦੇ ਤੋਂ ਭੁੱਲਿਆ ਕਿ ਜੋ ਕੁਛ ਕੀਤਾ। ਔਰ ਫਿਰ ਰਾਜੀਵ ਗਾਂਧੀ ਦਾ ਕਨਫੈਸ਼ਨ ਪਿਆ ਰਿਕਾਰਡ ਤੇ, ਜਿੱਦਾਂ ਉਹਨੇ ਉਹ ਕਿਹਾ ਸੀਗਾ ਕਿ ਵੱਡਾ ਰੁੱਖ ਜਦੋਂ ਡਿੱਗਦਾ ਧਰਤੀ ਕੰਬਦੀ ਆ, ਕਾਂਗਰਸੀਆਂ ਦਾ ਰੋਲ ਕਿਹਦਾ ਤੋਂ ਬੁਝਾ ਰਿਹਾ। ਪਰ ਤੁਸੀਂ ਟਾਈਮਿੰਗ ਦੇਖੋ ਇਹਨਾਂ ਚੀਜ਼ਾਂ ਦੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਇਹੋ ਜਿਹੇ ਚਿਹਰਿਆਂ ਨੂੰ ਇਕੱਠਿਆ ਕਰ ਰਹੀ ਆ ਔਰ ਇਹ ਨਹੀਂ ਹੈ ਵਰਤ ਰਹੀ ਆ ਨਾਲ ਦੀ ਨਾਲ ਉਹਨਾਂ ਚਿਹਰਿਆਂ ਨੂੰ ਇਕੱਤਰ ਕੀਤਾ ਜਾਂਦਾ। ਸ਼ਾਇਦ ਇਹ ਤਿਆਰੀ ਹੈ ਕਿਸੇ ਅਗਲੇ ਲੜਾਈ, ਕਿਸੇ ਅਗਲੇਰੇ ਜੰਗ ਦੀ। ਸੋ ਇੰਤਜ਼ਾਰ ਕਰਨਾ ਚਾਹੀਦਾ ਮੇਰੇ ਖਿਆਲ ਦੇ ਨਾਲ 2022 ਦਾ। ਇਹ ਜਿਹੜੇ ਕੁਝ ਸਿਪਾਹੀ ਆ ਇਕੱਠੇ ਕੀਤੇ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਇਕੱਲੇ ਮਤਲਬ ਮੋਰਚੇ ਤੇ ਲੜਦੇ ਨਜ਼ਰ ਆਉਣ। ਜੀ ਜੀ। ਜਾਂਦੇ ਗੱਲ ਕਰ ਲਈਏ, ਕਹਿੰਦੇ ਹਾਈ ਕੋਰਟ ਦੇ ਵੱਲੋਂ ਹਨੀਪ੍ਰੀਤ ਨੂੰ ਝਾੜ। ਹਨੀਪ੍ਰੀਤ ਨੂੰ ਜ਼ਮਾਨਤ ਦੀ ਉਮੀਦ ਸੀਗੀ, ਪਰ ਜ਼ਮਾਨਤ ਤੇ ਬਦਲੇ ਝਾੜ ਪੱਲੇ ਪਈ ਆ। ਸੋ ਇਹਦੀ ਸੁਣਵਾਈ ਵੈਸੇ ਹੁਣ ਇਹਨਾਂ ਨੇ ਗਾਹ ਪਾ ਦਿੱਤੀ ਹੈ ਮੇਰੇ ਖਿਆਲ ਦੇ ਨਾਲ
ਪਰ ਜ਼ਮਾਨਤ ਤੇ ਰਹਿਤ ਜਿਹੜੀ ਆ ਇਹਨਾਂ ਨੂੰ ਨਹੀਂ ਮਿਲੀ ਗਈ। 26 ਅਗਸਤ ਤੇ ਮੇਰੇ ਖਿਆਲ ਦੇ ਨਾਲ ਸੁਣਵਾਈ ਰੱਖੀ ਆ। ਤਾਂ ਇਹਨਾਂ ਦੀ ਜਿਹੜੀ ਸੀਗੀ ਕੋਸ਼ਿਸ਼ ਕਿ ਕਿਸੇ ਤਰੀਕੇ ਨਾਲ ਹਨੀਪ੍ਰੀਤ ਨੂੰ ਜ਼ਮਾਨਤ ਮਿਲ ਜਾਵੇ, ਵਕੀਲਾਂ ਦਾ ਯਤਨ ਸੀਗਾ, ਤਾਂ ਹਾਈ ਕੋਰਟ ਨੇ ਜਾਂ ਕੋਰਟ ਨੇ ਰੱਦ ਕਰ ਦਿੱਤਾ ਇਹ ਯਤਨ। ਤੇ ਉਹਨਾਂ ਨੇ ਨਾਲ ਇੱਕ ਟਿੱਪਣੀ ਕੀਤੀ ਹੈ ਜਿਹੜੀ ABP ਸਾਂਝਾ ਦੇ ਪੇਜ ਤੇ ਇਹਨਾਂ ਨੇ ਸ਼ਾਇਆ ਕੀਤੀ ਆ। ਉਹ ਟਿੱਪਣੀ ਬੜੀ ਜ਼ਬਰਦਸਤ ਆ ਜਿਹੜੀ ਉਸ ABP ਦੇ ਪੋਰਟਲ ਅਨੁਸਾਰ ਆ। ਉਹ ਕਹਿੰਦੀ ਆ ਕਿ ਦੇਖੋ, ਕੋਰਟ ਨੇ ਇਹ ਗੱਲ ਕਹੀ ਆ ਕਿ ਤੂੰ ਬੱਚੀਆਂ ਨੂੰ ਗੁੰਮਰਾਹ ਕਰਕੇ ਰਾਮ ਰਹੀਮ ਕੋਲ ਭੇਜਦੀ ਸੀ। ਸੋ ਇਹ ਟਿੱਪਣੀ ਦਰਜ ਕੀਤੀ ਗਈ ਆ ਜਵਾਬ ਦੇ ਵਿੱਚ ਹਾਈ ਕੋਰਟ 'ਚ। ਜੇ ਮੇਰੇ ਖਿਆਲ ਦੇ ਨਾਲ ਇਹ ਟਿੱਪਣੀ ਹਾਈ ਕੋਰਟ ਨੇ ਕੀਤੀ ਆ ਤਾਂ ਫਿਰ ਤੁਸੀਂ ਇਹ ਤੇ ਉਮੀਦ ਹੀ ਨਾ ਕਰੋ ਕਿ ਛੇਤੀ ਹਨੀਪ੍ਰੀਤ ਨੂੰ ਕੋਈ ਛੋਟ ਮਿਲ ਜਾਊਗੀ। ਸੋ ਲੱਗਦਾ ਕਿ ਹਨੀਪ੍ਰੀਤ ਦੀਆਂ ਹਾਲੇ ਐਤਵਾਰ ਜਾਂ ਮਹੀਨੇ ਵਾਲੀਆਂ ਜਾਂ ਕਹੀਏ ਕਿ ਦੀਵਾਲੀ ਹੋਲੀ ਵਾਲੀਆਂ ਰਾਤਾਂ ਜਿਹੜੀਆਂ ਉੱਥੇ ਹੀ ਗੁਜ਼ਰਨ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।